ਅੱਜ ਰਾਜਕਨਵੀਰ ਸਿੰਘ ਹੁਣੀ ਸਾਡੇ ਨਾਲ ਜੁੜੇ ਨਹੀਂ, ਕਿਉਂਕਿ ਉਹ ਸੈਕਰਾਮੈਂਟੋ ਕੈਪੀਟਲ ਪਹੁੰਚ ਰਹੇ ਹੈਗੇ ਆ, ਜੀ ਕਿਉਂਕਿ ਪਹਿਲੀ ਵਾਰੀ ਵਿਸਾਖੀ ਸੈਕਰਾਮੈਂਟੋ ਦੀ ਜਿਹੜੀ ਕੈਪੀਟਲ ਆ ਉਹ ਉੱਥੇ ਮਨਾਈ ਜਾਣੀ ਹੈਗੀ ਆ। ਡਾਕਟਰ ਜਸਮੀਤ ਕੌਰ ਬੈਂਸ ਜੋ ਸਾਡੇ ਅਸੈਂਬਲੀ ਮੈਂਬਰ ਹੈਗੇ ਆ, ਉਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਨਾਲ ਦੀ ਨਾਲ ਸਿੱਖ ਜੈਨੋਸਾਈਡ ਜਿਹੜੀ ਐਗਜ਼ੀਬਿਸ਼ਨ ਆ, ਸਿੱਖਾਂ ਦਾ ਕਤਲੇਆਮ ਹੋਇਆ ਸੀ 1984 ਦੇ ਵਿੱਚ, ਉਹ ਐਗਜ਼ੀਬਿਸ਼ਨ ਵੀ ਉੱਥੇ ਕੈਪੀਟਲ ਹਿੱਲ ਦੀ ਜਿਹੜੀ ਬਿਲਡਿੰਗ ਆ ਉਹਦੇ 317 ਨੰਬਰ ਰੂਮ ਦੇ ਵਿੱਚ ਲਾਈ ਜਾਣੀ ਆ। ਸੋ ਇਹ ਜਿਹੜਾ ਸਾਰਾ ਪ੍ਰੋਗਰਾਮ ਆ ਵੈਸੇ ਤਾਂ 10:30 ਤੋਂ ਲੈ ਕੇ 3:30 ਵਜੇ ਤਾਈਂ ਆ। 11 ਤੋਂ 1 ਵਜੇ ਦੇ ਕਰੀਬ ਜੋ ਆਪਣਾ ਉਹਨਾਂ ਨੇ ਵਿਸਾਖੀ ਦਾ ਪ੍ਰੋਗਰਾਮ ਮਨਾਉਣਾ ਹੈ। ਬਿਲਡਿੰਗ ਕੈਪੀਟਲ ਦੀ ਜੋ 1315 10th ਸਟਰੀਟ ਸੈਕਰਾਮੈਂਟੋ, 1315 10th ਸਟਰੀਟ ਸੈਕਰਾਮੈਂਟੋ, ਰੂਮ ਨੰਬਰ 317। ਸੋ ਕੋਸ਼ਿਸ਼ ਕਰਦੇ ਹਾਂ ਜੀ ਸਾਡੇ ਨਾਲ ਰਾਜਕਨਵੀਰ ਸਿੰਘ ਹੁਣੀ ਵੀ ਜੁੜਦੇ ਆ ਤੇ ਉਹ ਤੁਹਾਨੂੰ ਜਿਹੜਾ ਡਿਸਕਸ ਕਰਨਗੇ ਡਿਟੇਲ ਦੇ ਵਿੱਚ ਕੀ ਕੁਝ ਉੱਥੇ ਹੋਣ ਜਾ ਰਿਹਾ ਆ। ਤੇ ਹਜੇ ਵੀ ਜਿਹੜੇ ਆਸ-ਪਾਸ ਏਰੀਏ 'ਚ ਲੋਕ ਰਹਿੰਦੇ ਆ, ਸਰੋਤੇ ਸੁਣ ਰਹੇ ਹੈਗੇ ਆ, ਕਿਉਂਕਿ ਕਾਫੀ ਸਮਾਂ ਆ, ਹਜੇ ਪ੍ਰੋਗਰਾਮ ਸ਼ੁਰੂ ਹੋਣ ਨੂੰ 2 ਘੰਟੇ ਹੈਗੇ ਆ। ਪਹੁੰਚ ਸਕਦੇ ਆ ਪਰਿਵਾਰਾਂ ਸਮੇਤ, ਬੱਚਿਆਂ ਨੂੰ ਲੈ ਕੇ, ਬਜ਼ੁਰਗਾਂ ਨੂੰ ਲੈ ਕੇ, ਜਿਹੜੇ ਘਰ ਬੈਠੇ ਹੈਗੇ ਆ। ਗੁਰੂ ਘਰਾਂ ਦੇ ਵਿੱਚ ਆਪਣੇ ਸਿੰਘ ਜਿਹੜੇ ਆ, ਪਾਠੀ ਸਿੰਘ, ਗ੍ਰੰਥੀ ਸਿੰਘ, ਸੇਵਾਦਾਰ ਹੈਗੇ ਆ, ਉਹ ਪਹੁੰਚ ਸਕਦੇ ਆ, ਤਾਂ ਕਿ ਇਹ ਹਿਸਟਰੀ ਬਣਦੀ ਹੁੰਦੀ ਆ। ਪਿਛਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਪੋਜੀਸ਼ਨ 509 ਨੂੰ ਲੈ ਕੇ ਬਿੱਲ ਪਾਸ ਹੋਇਆ ਸੀ, ਸੋ ਆਉਣ ਵਾਲੇ 100-150 ਸਾਲ ਨੂੰ ਲੋਕਾਂ ਨੇ ਪਿਕਚਰਾਂ ਦੇਖਿਆ ਕਰਨੀਆਂ ਵੀ ਭਾਈ ਆ ਸਾਡੇ ਬਜ਼ੁਰਗ ਸੀ, ਆਹ ਸਿੱਖ ਸੀ ਉੱਥੇ ਪਹੁੰਚੇ ਸੀ। ਜਿਸ ਤਰ੍ਹਾਂ ਆਪਾਂ ਦੇਖਦੇ ਆ ਵੀ ਦੇਖੋ ਜੀ ਗਦਰੀ ਬਾਬੇ ਇੱਥੇ ਇਕੱਠੇ ਹੁੰਦੇ ਸੀ, ਸਟਾਕਟਨ ਗੁਰੂ ਘਰ ਆ ਉਹਨਾਂ ਦੀਆਂ ਪਿਕਚਰਸ ਆ ਉਹਨਾਂ ਨੇ ਇੱਥੇ ਯੂਸੀ ਵਰਕਲੇਸ ਸਟੂਡੈਂਟ ਦੀ ਹੈਲਪ ਕੀਤੀ ਸੀ। ਸੋ ਬਿਲਕੁਲ ਸਾਨੂੰ ਜਾਣਾ ਚਾਹੀਦਾ ਹੈਗਾ ਜੀ। ਬਿਲਕੁਲ, ਇਤਿਹਾਸ ਦੇ ਵਿੱਚ ਆਪਾਂ ਜਿਹੜਾ ਆਪਣਾ ਨਾਮ ਆ ਉਹ ਦਰਜ ਜ਼ਰੂਰ ਕਰਾਉਣਾ। ਔਰ ਸੈਕਰਾਮੈਂਟੋ ਕੈਪੀਟਲ ਦੇ ਵਿੱਚ ਤਾਂ ਆਪਾਂ ਲੰਘੇ ਦਿਨੀ ਦੇਖਿਆ ਕਿ ਜਿਹੜਾ ਪਬਲਿਕ ਸੇਫਟੀ ਹੀਅਰਿੰਗ ਕਮੇਟੀ ਸੀਗੀ ਉਹਦੇ ਵਿੱਚ ਆਪਾਂ ਬਿੱਲ ਵੀ ਪਾਸ ਕਰਾਇਆ। ਸੋ ਆਪਾਂ ਜਦੋਂ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਇਹ ਗੱਲ ਤੁਹਾਨੂੰ ਐਡ ਆਨ ਕਰਦੇ ਹਾਂ ਵੀ ਸਾਡੇ ਗੁਰੂ ਸਾਹਿਬਾਨ ਨੇ ਵੀ ਕਿਹਾ ਵੀ ਰਾਜਨੀਤੀ ਜਿੱਥੇ ਵੀ ਹੁੰਦੀ ਉੱਥੇ ਤੁਸੀਂ ਐਕਟਿਵ ਰਹਿਣਾ, ਐਵੇਂ ਆਲਸੀ ਤੇ ਨਿਕੰਮਾਪਣ ਜਾਂ ਨਹੀਂ ਦਿਖਾਉਣਾ, ਆਪਣੇ ਆਪ ਨੂੰ ਸਰਗਰਮ ਰੱਖਣਾ ਹੀ ਇਨਸਾਨ ਦੀ ਪਹਿਚਾਣ ਹੁੰਦੀ ਆ। ਤੇ ਜਦੋਂ ਇਹੋ ਜਿਹੇ ਮੌਕੇ ਆਉਂਦੇ ਆ ਫਿਰ ਆਪਾਂ ਕਈ ਵਾਰੀ ਘੇਸਲ ਜੀ ਮਾਰ ਜਾਂਦੇ ਹਾਂ ਵੀ ਨਹੀਂ ਜਾਣਾ। ਬੇਸ਼ੱਕ ਜਿਹੜੇ ਸੱਜਣ ਉੱਤੇ ਨਹੀਂ ਪਹੁੰਚ ਸਕੇ ਕੋਈ ਗੱਲ ਨਹੀਂ, ਉਹ ਪਬਲਿਕ ਹੀਅਰਿੰਗ ਜਿਹੜੀ ਸੇਫਟੀ ਕਮੇਟੀ ਆ ਉਹਦੇ ਵਿੱਚੋਂ ਬਿੱਲ ਪਾਸ ਹੋ ਗਿਆ। ਅੱਗੇ ਕਈ ਪੜਾਅ ਨੇ, ਪਰ ਅੱਜ ਉਹਨਾਂ ਕੋਲੇ ਜ਼ਰੂਰ ਮੌਕਾ ਹੈਗਾ ਆਪਣੇ ਇਤਿਹਾਸ ਨੂੰ, ਆਪਣੇ ਜਿਹੜੇ ਉਹਨਾਂ ਦੇ ਇਤਿਹਾਸਿਕ ਦਿਨ ਦਿਹਾੜੇ ਨੇ, ਖਾਲਸਾ ਪੰਥ ਦੀ ਸਾਜਨਾ, ਉੱਥੇ ਅੰਗਰੇਜ਼ੀ ਦੇ ਵਿੱਚ ਤੁਸੀਂ ਦੱਸ ਸਕਦੇ ਆ ਵੀ ਸਾਡੇ ਗੁਰੂ ਸਾਹਿਬਾਨ ਨੇ 10ਵੇਂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਮਜ਼ਲੂਮਾਂ ਦੀ ਰੱਖਿਆ ਕਰਨ ਦੇ ਲਈ। ਦੁਨੀਆ ਦੇ ਵਿੱਚ ਕੋਈ ਇਨਸਾਨ ਕਿਸੇ ਖਾਤਰ ਨਹੀਂ ਮਰਦਾ ਜੇਕਰ ਕੋਈ ਸਿਧਾਂਤ ਤੇ ਉਹ ਨਾ ਖੜਾ ਹੋਵੇ। ਸੋ ਇਹ ਆਪਾਂ ਨੂੰ ਗੁਰੂ ਸਾਹਿਬਾਨ ਤੋਂ ਮਿਲਿਆ, ਵਿਰਸੇ ਦੇ ਵਿੱਚ ਮਿਲਿਆ, ਇਤਿਹਾਸ ਦੇ ਵਿੱਚੋਂ ਮਿਲਿਆ ਵੀ ਆਪਾਂ ਮਜ਼ਲੂਮਾਂ ਲਈ ਖੜਨਾ, ਗੱਲ ਕਰਨੀ ਆ, ਠੋਕ ਵਜਾ ਕੇ ਕਰਨੀ ਆ, ਚਾਹੇ ਕਿਤੇ ਵੀ ਮਨੁੱਖਤਾ ਦੀ ਗੱਲ ਹੋਵੇ, ਜੀਵ ਜੰਤੂਆਂ ਦੀ ਗੱਲ ਹੋਵੇ, ਆਪਾਂ ਉਹਦੇ ਹੱਕ ਦੇ ਵਿੱਚ ਉਹ ਆਵਾਜ਼ ਬੁਲੰਦ ਕਰਕੇ ਜਿਹੜੀ ਗੱਲ ਆ ਉਹ ਕਰਨੀ ਆ। ਸੋ ਅੱਜ ਆਪਣੇ ਕੋਲੇ ਮੌਕਾ ਇਤਿਹਾਸ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਦਾ। ਸੈਕਰਾਮੈਂਟੋ ਤੇ ਇਹਦੇ ਨਾਲ ਦੇ ਇਲਾਕਿਆਂ ਦੇ ਵਿੱਚ ਜਿਹੜੇ ਵੀ ਪੰਜਾਬੀ ਰੇਡੀਓ ਇਸੇ ਦੇ ਸਰੋਤੇ ਇਸ ਗੱਲ ਨੂੰ ਸੁਣ ਰਹੇ ਨੇ, ਦੇਖ ਰਹੇ ਨੇ ਸਾਨੂੰ YouTube ਦੇ ਉੱਤੇ, Facebook ਦੇ ਉੱਤੇ, ਉਹ ਜ਼ਰੂਰ ਹੰਬਲਾ ਮਾਰ ਕੇ ਜਿਹੜਾ ਉਹ ਆਪਣੀ ਹਾਜ਼ਰੀ ਉੱਤੇ ਦਰਜ ਕਰਾਉਣ ਜੀ।